ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ, ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 8 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਜਲੰਧਰ ਦੇ ਚੋਣ ਪ੍ਰਚਾਰ ਤੋਂ। ਜ਼ਿਮਨੀ ਚੋਣ ਦੇ ਲਈ ਚੋਣ ਪ੍ਰਚਾਰ ਖਤਮ ਹੋ ਗਿਆ, ਵੋਟਾਂ ਦੱਸਦੇ ਕੱਲ ਨੂੰ ਪੈਣੀਆਂ। ਬਿਲਕੁਲ ਪ੍ਰਵੀਨ ਜੀ, ਸਾਰਿਆਂ ਦੀ ਨਜ਼ਰ ਜਲੰਧਰ ਪੱਛਮੀ ਤੇ ਹੈ। ਇੱਕ ਸੀਟ ਤੇ ਜਦੋਂ ਜ਼ਿਮਨੀ ਚੋਣ ਹੁੰਦੀ ਹੈ ਤਾਂ ਸਾਰੀ ਰਾਜਨੀਤਿਕ ਧਿਰਾਂ ਪੂਰਾ ਫੋਕਸ ਉੱਥੇ ਲਾ ਦਿੰਦੀਆਂ ਜੀ। ਔਰ ਇਸੇ ਹਵਾਲੇ ਨਾਲ ਇਹ ਮੁੱਖ ਮੰਤਰੀ ਸਾਹਿਬ ਨੇ ਤਾਂ ਉੱਥੇ ਘਰ ਵੀ ਕਿਰਾਏ ਤੇ ਲਿਆ ਤੇ ਸਾਰਾ ਪ੍ਰਚਾਰ ਦਾ ਵੀ ਮੁੱਢ ਉੱਥੇ ਹੀ ਵਧਿਆ। ਸੋ ਪਰ ਉੱਥੇ ਜਿੰਨੀ ਕਾਮਾ ਰੋਲੀ ਸੀ, ਉਹ ਤੋਂ ਲੋਕਾਂ ਨੂੰ ਹੁਣ ਰਾਹਤ ਮਿਲੀ ਹੈ ਜੀ। ਕੱਲ ਜਦੋਂ ਸ਼ਾਮ ਨੂੰ 5 ਵਜੇ ਚੋਣ ਪ੍ਰਚਾਰ ਬੰਦ ਹੋਇਆ ਤਾਂ ਜਲੰਧਰ ਪੱਛਮੀ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਮਤਲਬ ਇੱਕ ਗਲੀ ਦੇ ਵਿੱਚ ਮੁੱਖ ਮੰਤਰੀ ਖੜਾ ਹੈ, ਦੂਜੀ ਗਲੀ ਦੇ ਵਿੱਚ ਸਾਬਕਾ ਮੁੱਖ ਮੰਤਰੀ ਖੜਾ ਹੈ, 30 ਦੇ ਵਿੱਚ ਪ੍ਰਧਾਨ ਖੜਾ ਹੈ, ਚੌਥੀ ਦੇ ਵਿੱਚ ਮੁੱਖ ਮੰਤਰੀ ਬਣਨ ਦੀ ਇੱਛਾ ਵਾਲਾ ਬੰਦਾ ਖੜਾ ਹੈ। ਸੋ ਇੰਨਾ ਉੱਥੇ ਭੀੜ ਭੜੱਕਾ ਸੀ ਕਿ ਸਾਰੇ ਕੰਮ ਲੋਕਾਂ ਦੇ ਪ੍ਰਭਾਵਿਤ ਹੋ ਰਹੇ ਸੀ। ਔਰ ਸਥਿਤੀ ਇਹ ਸੀ ਕਿ ਮੁੱਖ ਮੰਤਰੀ ਸਾਹਿਬ ਤਾਂ ਜਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਸਾਹਿਬ ਤਾਂ ਪ੍ਰਚਾਰ ਕਰਨ ਜਾਂਦੇ ਨੇ ਮੁਹੱਲੇ ਦੀ ਨੁੱਕੜ ਬੈਠਕ ਦੇ ਵਿੱਚ 25 ਕੁਰਸੀਆਂ ਲੱਗੀਆਂ ਨੇ, ਸਿਕਿਉਰਿਟੀ ਗਾਰਡ ਨਾਲ 40 ਨੇ। ਇਸ ਲਈ ਉੱਥੇ ਸਥਿਤੀ ਬਹੁਤ ਮਤਲਬ ਕਿ ਔਖੀ ਸੀ ਲੋਕਾਂ ਲਈ। ਸੋ ਲੋਕਾਂ ਨੇ ਸਾਹ ਲਿਆ। ਹਾਂ, ਅੱਜ ਦਾ ਦਿਨ ਅਜੇ ਹੈਗਾ ਪ੍ਰਵੀਨ ਜੀ, ਅੱਜ ਗਲੀ ਗਲੀ ਘਰੇ ਘਰੇ ਬੂਹਾ ਖੜਕੂ ਕੇ ਹੈ ਨਾ ਆਪਣੇ ਚਿਹਰੇ ਮੂਹਰੇ ਜਾਂਚ ਕਰਾਉਣਗੇ ਲੀਡਰ ਫਿਰ ਵੀ, ਤੇ ਅੱਜ ਦੀ ਸ਼ਾਮ ਨੂੰ ਇੱਕ ਦੂਜੇ ਤੇ ਪਹਿਰੇ ਵੀ ਰੱਖਣਗੇ। ਵੈਸੇ ਤਾਂ ਲਗਾਤਾਰ ਨਜ਼ਰ ਰੱਖ ਰਹੇ ਨੇ, ਪਰ ਖਾਸ ਕਰਕੇ ਆਮ ਆਦਮੀ ਪਾਰਟੀ, ਕਾਂਗਰਸ ਔਰ ਭਾਜਪਾ ਚ ਜਿਹੋ ਜਿਹਾ ਤਣਾਅ ਵਾਲਾ ਮਾਹੌਲ ਹੈ, ਉਹ ਜੇ ਇੱਕ ਦੂਜੇ ਦੇ ਵਰਕਰਾਂ ਦੇ ਉੱਤੇ, ਲੀਡਰਾਂ ਦੇ ਉੱਤੇ ਅੱਜ ਨਜ਼ਰ ਵੀ ਰੱਖਣਗੇ, ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਵੋਟਾਂ ਪੈਣ ਤੋਂ ਇੱਕ ਰਾਤ ਪਹਿਲਾਂ ਜੋ ਵੰਡ ਵਡਈਆ ਵੱਡੇ ਪੱਧਰ ਤੇ ਹੁੰਦਾ ਹੈ, ਬਿਲਕੁਲ ਉਸ ਦੇ ਉੱਤੇ ਵੀ ਨਜ਼ਰ ਰਹਿਣੀ ਹੈ। ਇਸ ਹਲਕੇ ਚ 15 ਉਮੀਦਵਾਰ ਨੇ। 15 ਉਮੀਦਵਾਰਾਂ ਦਾ ਭਵਿੱਖ ਭਲਕੇ ਨੂੰ ਕੱਲ ਨੂੰ ਵੋਟਾਂ ਪੈਣ ਨਾਲ ਈਵੀਐਮ ਚ ਕੈਦ ਹੋ ਜਾਣਾ। ਔਰ ਦੇਸ਼ ਦੇ ਵਿੱਚ 13 ਜ਼ਿਮਨੀ ਚੋਣਾਂ ਹੋ ਰਹੀਆਂ ਨੇ। ਇਹਨਾਂ 13 ਜ਼ਿਮਨੀ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਨੇ ਇੱਕ ਬਦਲਾਅ ਕੀਤਾ ਜੀ। ਅੱਗੇ ਅਕਸਰ ਮਤਲਬ ਕਿ ਸਾਡੇ ਖੱਬੇ ਹੱਥ ਦੀ ਪਹਿਲੀ ਉਂਗਲ ਤੇ ਨਿਸ਼ਾਨ ਲੱਗਦਾ ਵੋਟ ਪੈਣ ਦਾ। ਇਸ ਵਾਰ ਖੱਬੇ ਹੱਥ ਦੀ ਦੂਜੀ ਉਂਗਲ ਤੇ, ਮਤਲਬ ਵਿਚਾਰਲੀ ਉਂਗਲ ਤੇ ਨਿਸ਼ਾਨ ਲੱਗੇਗਾ। ਠੀਕ ਹੈ ਜੀ। ਕਿਉਂਕਿ ਅਜੇ ਲੋਕ ਸਭਾ ਚੋਣਾਂ ਦੇ ਨਿਸ਼ਾਨ ਕਈਆਂ ਦੇ ਹੱਥਾਂ ਤੋਂ ਮਿਟੇ ਨਹੀਂ। ਸੋ ਇਸ ਨੂੰ ਧਿਆਨ ਚ ਰੱਖ ਕੇ ਚੋਣ ਕਮਿਸ਼ਨ ਨੇ ਕਿਹਾ ਕਿ ਕੋਈ ਇਹ ਭੁਲੇਖਾ ਨਾ ਪਵੇ, ਕੋਈ ਇਹ ਮੁੱਦਾ ਨਾ ਬਣੇ ਕਿਸੇ ਵੀ, ਇਸ ਲਈ ਉਹ ਤੋਂ ਅਗਲੀ ਉਂਗਲ ਤੇ ਨਿਸ਼ਾਨ ਲਾਉਣਾ। ਪਰ ਜਲੰਧਰ ਦੇ ਵਿੱਚ 2 ਉਮੀਦਵਾਰ ਅਜਿਹੇ ਨੇ ਜਿਹੜਾ ਨੇ ਮਤਲਬ ਕਿ ਉਹਨਾਂ ਦੀ ਚੋਣ ਨਿਸ਼ਾਨ ਤਾਂ ਹੈਗਾ, ਉਹਦੇ ਪਰ ਤਾਂ ਲੋਕ ਨਿਸ਼ਾਨ ਲਾਉਂਦੇ ਆ ਜਾਂ ਨਹੀਂ ਲਾਉਂਦੇ ਇਹ ਵੋਟਰਾਂ ਨੇ ਦੇਖਣਾ, ਪਰ ਉਹ ਆਮ ਆਦਮੀ ਪਾਰਟੀ ਦੀ ਝੋਲੀ ਚ ਪੈ ਗਏ ਨੇ। ਠੀਕ ਹੈ ਜੀ। ਮਤਲਬ ਹੁਣ ਇਸ ਸਮੇਂ ਉਹ ਨਾਮ ਵਾਪਸ ਹੋ ਨਹੀਂ ਸਕਦਾ। ਸੋ ਨਾਮਜ਼ਦਗੀਆਂ ਦਾ ਸਮਾਂ ਲੰਘ ਗਿਆ, ਇਸ ਲਈ ਮਸ਼ੀਨਾਂ ਦੇ ਵਿੱਚ ਤਾਂ ਉਹਨਾਂ ਦਾ ਨਾਮ ਤੇ ਚੋਣ ਨਿਸ਼ਾਨ ਰਹੇਗਾ, ਬਿਲਕੁਲ ਸਹੀ, ਪਰ ਉਹਨਾਂ ਨੇ ਮਤਲਬ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲਿਆ। ਸੋ ਇਸ ਥਾਂ ਦੇ ਉੱਤੇ ਹੁਣ ਜਦੋਂ ਚੋਣ ਪ੍ਰਚਾਰ ਬੰਦ ਹੋ ਗਿਆ ਤੇ ਭਲਕੇ ਨੂੰ ਵੋਟਾਂ ਪੈਣੀਆਂ ਨੇ, 15 ਉਮੀਦਵਾਰ ਕਾਗਜ਼ੀ ਤੌਰ ਤੇ ਮੈਦਾਨ ਚ ਨਹੀਂ, ਪਰ ਪ੍ਰਵੀਨ ਜੀ ਮੁੱਖ ਮੁਕਾਬਲਾ 3 ਪਾਰਟੀਆਂ 'ਚ ਦੇਖਿਆ ਜਾ ਰਿਹਾ, ਜਿਨ੍ਹਾਂ ਚ ਸੱਤਾਧਾਰੀ ਤੇ ਆਮ ਆਦਮੀ ਪਾਰਟੀ ਜਿਹਦੇ ਕੋਲੇ ਮੌਜੂਦਾ ਸੀਟ ਸੀ, ਜਿਹਦੇ ਅਸਤੀਫੇ ਕਰਨੀ ਜ਼ਿਮਨੀ ਚੋਣ ਹੋ ਰਹੀ ਹੈ। ਬਿਲਕੁਲ ਸਹੀ ਹੈ। ਤੇ ਦੂਸਰਾ ਮੁਕਾਬਲਾ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੇ ਬਹੁਤ ਨੇੜੇ ਰਹੇ ਕਾਂਗਰਸ ਤੇ ਭਾਜਪਾ, ਉਹਨਾਂ ਚ। ਸੋ ਇੰਜੇ ਤਿਕੋਣੇ ਮੁਕਾਬਲੇ ਵਜੋਂ ਵੀ ਇਸ ਨੂੰ ਦੇਖਿਆ ਜਾ ਰਿਹਾ, ਪਰ ਲੋਕ ਸਭਾ ਚੋਣਾਂ ਦੇ ਨਤੀਜੇ ਇਸ ਨੂੰ ਆਮੋ ਸਾਹਮਣੇ ਦਾ ਮੁਕਾਬਲਾ ਬਣਾਉਂਦੇ ਨੇ। ਉਹ ਇਸ਼ਾਰਾ ਕਰਦੇ ਨੇ ਕਿ ਕਾਂਗਰਸ 44,000 ਤੇ ਭਾਜਪਾ 42,000, ਮਤਲਬ ਟੋਟਲ ਵੋਟਾਂ ਦਾ ਫਰਕ 1500 ਕੁਝ ਸੀਗਾ ਉਹਨਾਂ ਦਾ। ਜੀ। ਸੋ ਜਦੋਂ ਕਿ 30 ਨੰਬਰ ਤੇ ਰਹਿੰਦੇ ਆਮ ਆਦਮੀ ਪਾਰਟੀ ਦਾ ਵੋਟ ਹੀ 15,000 ਲੈ ਕੇ ਗਈ ਸੀ, 27,000 ਨਾਲ ਪਿੱਛੇ ਸੀ। ਸੋ ਪਰ ਜਿਸ ਕਦਰ ਮੁੱਖ ਮੰਤਰੀ ਸਾਹਿਬ ਨੇ ਇਸ ਨੂੰ ਆਪਣੀ ਹੋਂਦ ਦਾ, ਆਪਣੀ ਸਾਖ ਦਾ, ਆਪਣੇ ਵਜੂਦ ਦਾ ਸਵਾਲ ਬਣਾਇਆ, ਜਿਸ ਕਦਰ ਉਹ ਇੱਥੇ ਬੈਠ ਕੇ ਪਰਿਵਾਰ ਸਣੇ ਚੋਣ ਲੜੇ ਨੇ, ਉਮੀਦਵਾਰ ਨਾਲੋਂ ਵੱਧ ਜ਼ੋਰ ਲਾਇਆ, ਉਸ ਨਾਲ ਇਹ ਲੱਗਦਾ ਕਿ ਨਹੀਂ, ਉਹ ਹੁਣ ਓਨਾ ਪਾੜਾ ਨਹੀਂ ਹੋਊਗਾ ਜਿੰਨਾ ਪਿਛਲੀ ਵਾਰ ਸੀ।
ਤੇ ਜਿਮਨੀ ਚੋਣ ਹੈ, ਸਿੱਧੀ ਪੰਜਾਬ ਨਾਲ ਸੰਬੰਧਿਤ ਹੈ, ਸੂਬੇ ਨਾਲ ਸੰਬੰਧਿਤ ਹੈ। ਬੇਸ਼ੱਕ ਇਹਦੇ ਨਾਲ ਸਰਕਾਰ ਡਿੱਗਣੀ ਨਹੀਂ, ਸਰਕਾਰ ਬਣਨੀ ਨਹੀਂ, ਸਰਕਾਰ ਤੇ ਕੋਈ ਫਰਕ ਨਹੀਂ ਪੈਣਾ, ਪਰ ਅਹੁਦੇਦਾਰੀਆਂ ਤੇ, ਕੁਰਸੀਆਂ ਤੇ, ਰੁਤਬਿਆਂ ਤੇ, ਖਿੱਚੋਤਾਣ ਤੇ, ਰਿਪੋਰਟ ਕਾਰਡ ਤੇ ਬਹੁਤ ਅਸਰ ਪੈਣਾ। ਸੋ ਇਸ ਲਈ ਮੁੱਖ ਮੰਤਰੀ ਸਾਹਿਬ ਨੇ ਇਸ ਨੂੰ ਜੱਦੋਜਹਿਦ ਦਾ ਸਵਾਲ ਬਣਾਇਆ। ਹਾਂ, ਉਹਨਾਂ ਦੇ ਸਾਰੀ ਮਿਹਨਤ ਦੇ ਉੱਤੇ ਪਾਣੀ ਫੇਰਨ ਦੀ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਹਵਾਲੇ ਨਾਲ ਕਹਿੰਦੇ ਜੀ ਮੁਲਾਜ਼ਮ ਜਥੇਬੰਦੀਆਂ ਨੇ ਕੋਸ਼ਿਸ਼ ਕੀਤੀ। ਜਦੋਂ ਮੁਲਾਜ਼ਮ ਜਥੇਬੰਦੀਆਂ ਕਹਿੰਦੀ ਆਪਣਾ ਹੱਕ ਮੰਗਣਾ ਹੀ, ਜਿੱਥੇ ਮੁੱਖ ਮੰਤਰੀ ਜਾਣਗੇ ਅਸੀਂ ਉੱਥੇ ਜਾਵਾਂਗੇ। ਚੋਣ ਪ੍ਰਚਾਰ ਬੰਦ ਹੋਣ ਤੋਂ ਇੱਕ ਦਿਨ ਪਹਿਲਾਂ ਪੰਜਾਬ ਭਰ ਦੀਆਂ ਉਹ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਜਿਹੜੀਆਂ ਰੋਸ ਪ੍ਰਗਟਾਉਂਦੀਆਂ ਨੇ ਇਹਨਾਂ ਦੇ ਖਿਲਾਫ, ਉਹ ਇੱਕ ਝੰਡੇ ਥੱਲੇ ਇਕੱਠੀਆਂ ਹੋ ਕੇ ਇਕੱਲੇ ਜਲੰਧਰ ਪੱਛਮੀ ਇਲਾਕੇ 'ਚ ਗਲੀ ਗਲੀ ਮਹੱਲੇ ਮਹੱਲੇ ਘੁੰਮੀਆਂ, ਜਿਸ ਨੇ ਆਮ ਆਦਮੀ ਪਾਰਟੀ ਨੂੰ ਫਿਕਰ ਪਾਤਾ। ਚਾਹੇ ਉਹ ਅਧਿਆਪਕ ਯੂਨੀਅਨ ਨੇ, ਚਾਹੇ ਉਹ ਕੱਚੇ ਮੁਲਾਜ਼ਮ ਨੇ, ਚਾਹੇ ਉਹ ਵੈਟਰਨਰੀ ਡਾਕਟਰ ਨੇ, ਚਾਹੇ ਉਹ ਸਿਹਤ ਵਿਭਾਗ ਨਾਲ ਸੰਬੰਧਿਤ ਨੇ, ਜਿਹੜੇ ਵੀ ਵੱਖ-ਵੱਖ ਮੁਲਾਜ਼ਮਾਂ ਨੇ ਇਕੱਠਾ ਪ੍ਰਦਰਸ਼ਨ ਕੀਤਾ। ਇਸ ਨੇ ਵੀ ਆਮ ਆਦਮੀ ਪਾਰਟੀ ਦਾ ਫਿਕਰ ਵਧਾਇਆ। ਸੋ ਹੁਣ ਜੀ ਇੱਕ ਦਿਨ ਬਾਕੀ ਆ, 10 ਨੂੰ ਵੋਟਾਂ ਪੈ ਜਾਣੀਆਂ ਤੇ 13 ਨੂੰ ਨਤੀਜੇ ਵੀ ਆ ਜਾਣੇ ਆ। ਸੋ ਦੇਖਦੇ ਹਾਂ ਜੀ ਜਲੰਧਰ ਪੱਛਮੀ ਦਾ ਰੁਖ ਕੀ ਹੁੰਦਾ, ਤੇ ਇਹ ਰੁਖ ਹੀ ਕਹਿੰਦੇ ਕਿ ਅਗਲੀਆਂ ਚੋਣਾਂ ਦਾ ਰੁਖ ਵੀ ਤੈਅ ਕਰੇਗਾ, ਜਿਹੜੀਆਂ ਖਾਸ ਕਰ ਜ਼ਿਮਨੀ ਚੋਣਾਂ ਤੇ ਨਗਰ ਨਿਗਮ, ਨਗਰ ਕੌਂਸਲ ਚੋਣਾਂ ਹੋਣੀਆਂ। ਜਿਵੇਂ ਸ਼ਰਮਾ ਜੀ ਤੁਸੀਂ ਦੱਸਿਆ ਨਾ ਵੀ ਉਹ ਜਿਹੜੇ ਮੁਲਾਜ਼ਮ ਯੂਨੀਅਨ ਆ ਜਾਂ ਹੋਰ ਇਹੋ ਜਿਹੇ ਜਦੋਂ ਸੰਵੇਦਨਸ਼ੀਲ ਮਾਹੌਲ ਹੋਵੇ, ਜਦੋਂ ਬਹੁਤ ਨੈਕ ਟੂ ਨੈਕ ਫਾਈਟ ਹੋਵੇ, ਕੋਈ ਵੀ ਨਿੱਕੀ ਜਿਹੀ ਵੀ ਐਂਟੀ ਕੋਈ ਗਵਰਨਮੈਂਟ ਕੋਈ ਐਕਟੀਵਿਟੀ ਆ, ਉਹ ਪਤਾ ਕੋਈ ਨਹੀਂ ਤੁਹਾਡਾ ਕਿੱਡਾ ਨੁਕਸਾਨ ਕਰ ਜੇ। ਕੋਈ ਰੋਸ ਮੁਜ਼ਾਹਰਾ ਹੋ ਗਿਆ ਤੇ ਲਾਠੀ ਚਾਰਜ ਹੋ ਗਿਆ, ਲੋਕਾਂ ਦੇ ਮਨਾਂ 'ਚ ਪਤਾ ਨਹੀਂ ਕਿੰਨਾ ਗੁੱਸਾ ਆ ਜੇ। ਕੋਈ ਫੱਟੜ ਦੀ ਫੋਟੋ ਵਾਇਰਲ ਹੋ ਗਈ ਤੇ ਉਹ ਲੋਕਾਂ ਦੇ ਮਨਾਂ ਤੇ ਕਿਤੇ ਗੱਲ ਕਰ ਗਈ ਉਹ ਘਰ, ਤੇ ਲੋਕਾਂ ਨੇ ਕਹਿਣਾ ਬੜੀ ਜ਼ਾਲਮ ਸਰਕਾਰ ਹੈ। ਸੋ ਇਹ ਇਕੱਲੀ ਸਰਕਾਰ ਨਹੀਂ, ਬਥੇਰੀਆਂ ਸਰਕਾਰਾਂ ਨਾਲ ਇਹ ਜਿਹੇ ਸੰਵੇਦਨਸ਼ੀਲ ਮੌਕਿਆਂ ਤੇ ਇਹ ਜਿਹੀ ਗੱਲ ਵਾਪਰ ਜਾਂਦੀ ਹੈ। ਹਾਂਜੀ, ਅਗਲੀ ਖਬਰ ਦੇ ਵੱਲ ਵਧ ਗਏ ਤੇ ਕੇਜਰੀਵਾਲ ਸਾਹਿਬ ਅਕਸਰ ਉਹਨਾਂ ਦੇ ਨਾ, ਮੈਨੂੰ ਬਹੁਤ ਕੋਟ ਯਾਦ ਹੈ, ਮੈਂ ਉਹਨਾਂ ਦੀ ਰਾਜਨੀਤੀ ਨੂੰ ਬੜਾ ਨੇੜੇ ਤੇ ਬੜਾ ਗੌਰ ਦੇ ਨਾਲ ਦੇਖਦਾ ਰਿਹਾ, ਔਰ ਲੋਕਾਂ ਦੇ ਉੱਤੇ, ਲੋਕ ਮਨਾਂ ਦੇ ਉੱਤੇ ਅੱਜ ਵੀ ਉਹਨਾਂ ਦੀ ਜਿਹੜੀ ਸਪੀਚ ਹੈ ਨਾ, ਉਹ ਥੋੜਾ ਜਿਹਾ ਪ੍ਰਭਾਵ ਹੁਣ ਪੰਜਾਬੀਆਂ ਤੇ ਨਹੀਂ ਛੱਡਦੀ, ਕਰ ਵੈਸੇ ਉਹਨਾਂ ਨੂੰ ਲੋਕਾਂ ਦੇ ਉੱਤੇ ਪ੍ਰਭਾਵ ਛੱਡਣਾ ਆਉਂਦਾ। ਉਹਨਾਂ ਦਾ ਉਹ ਕਹਿੰਦੇ ਵੀ ਅਸੀਂ ਹੀਰੇ ਇਕੱਠੇ ਕੀਤੇ, ਇਨਕਲਾਬੀ ਅਸੀਂ ਸਾਰੇ, ਤੇ ਇਹ ਤਾਂ ਸਾਰੇ ਮਿਲੇ ਹੋਏ ਆ ਜੀ, ਇਹ ਤਾਂ ਸਾਰੇ ਭ੍ਰਿਸ਼ਟਾਚਾਰੀ ਨੇ, ਇਹ ਨੇ, ਫਲਾਣਾ ਨੇ, ਕੋਈ ਵੀ ਹੈ। ਸਤਿੰਦਰ ਜੈਨ ਜਿਹੜਾ ਕਿ ਪਹਿਲਾਂ ਵੀ ਸੁਰਖੀਆਂ ਦੇ ਵਿੱਚ ਰਿਹਾ, ਦੱਸਦੇ ਆ ਕਿ ਹੁਣ ਸੀਸੀਟੀਵੀ ਘੁਟਾਲੇ ਦੇ ਵਿੱਚ ਘਿਰ ਗਿਆ ਕੇਜਰੀਵਾਲ ਸਾਹਿਬ ਦਾ ਮੰਤਰੀ। ਦੇਖੋ, ਇਹ ਆਪਣੇ ਆਪ 'ਚ ਵੱਡਾ ਸਵਾਲ ਹੈ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ। ਅਰਵਿੰਦ ਕੇਜਰੀਵਾਲ ਤੇ ਉਹਦੀ ਟੀਮ ਦਾ ਜਨਮ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ 'ਚ ਹੋਇਆ। ਬਿਲਕੁਲ ਹਾਂਜੀ। ਤੇ ਉਹ ਇਹੀ ਕਹਿ ਕੇ ਆਏ ਸੀ ਕਿ ਅਸੀਂ ਬਾਕੀ ਦਲਾਂ ਵਰਗੇ ਨਹੀਂ ਹਾਂ। ਮਤਲਬ ਇਹ ਗੱਲ ਹੁਣ ਲਗਾਤਾਰ ਜਦੋਂ ਘਟਾਲੇ ਉਹਨਾਂ ਦੇ ਸਵਾਲ ਖੜੇ ਹੋ ਰਹੇ ਨੇ, ਸਵਾਲੀਆ ਚਿੰਨ੍ਹ ਲੱਗ ਰਹੇ ਨੇ, ਤਾਂ ਇੰਝ ਲੱਗਦਾ ਕਿ ਬਿਲਕੁਲ ਉਹ ਸਹੀ ਕਹਿੰਦੇ ਸੀ, ਉਹ ਬਾਕੀ ਦਲਾਂ ਵਰਗੇ ਨਹੀਂ ਹੈਗੇ। ਇਹ ਤਾਂ ਉਹਨਾਂ ਤੋਂ ਵੀ ਜ਼ਿਆਦਾ ਗਿਰਾਵਟ ਵਾਲੀ ਸਥਿਤੀ ਬਣਦੀ ਜਾ ਰਹੀ ਆ। ਕੀ ਭਾਜਪਾ, ਕੀ ਈਡੀ, ਕੀ ਸੀਬੀਆਈ ਉਹ ਸਾਰੇ ਕੰਮ ਛੱਡ ਕੇ ਇਹਨਾਂ ਦੀ ਮਗਰ ਪਈ ਆ? ਕਿ ਉਹ ਜਾਣਬੁੱਝ ਕੇ ਇਹਨਾਂ ਨੂੰ ਇੰਨਾ ਤੰਗ ਪਰੇਸ਼ਾਨ ਕਰ ਰਹੀ ਆ, ਜਾਂ ਆਮ ਆਦਮੀ ਪਾਰਟੀ ਕੇਜਰੀਵਾਲ ਦੀ ਟੀਮ ਦਾ ਮਤਲਬ ਪੱਧਰ ਹੀ ਅਜਿਹਾ ਹੋ ਗਿਆ ਕਿ ਹਰ ਦਿਨ ਉਹਨਾਂ ਦਾ ਕੋਈ ਨਵਾਂ ਘਟਾਲਾ ਸਾਹਮਣੇ ਆਉਂਦਾ। ਇਹ ਪਹਿਲੂ ਹੈਗਾ, ਕੁਛ ਤਾਂ ਹੈ ਨਾ ਦੋਵਾਂ ਚ। ਪਰ ਅਰਵਿੰਦ ਕੇਜਰੀਵਾਲ ਕਦੇ ਸ਼ਰਾਬ ਘਟਾਲੇ ਚ ਕਰਦੇ ਨੇ, ਕਦੇ ਉਹਨਾਂ ਦੀ ਟੀਮ ਕਹਿੰਦੇ ਜੀ ਟੈਸਟ ਹੋ ਰਹੇ ਨੇ ਮੈਡੀਕਲ ਦੇ, ਉਹਨਾਂ ਦੀਆਂ ਉਹਦੇ ਹਵਾਲੇ ਨਾਲ ਘਿਰ ਜਾਂਦੇ ਨੇ। ਕਦੇ ਦਵਾਈਆਂ ਦਾ ਘਟਾਲਾ ਹੈ ਜੀ, ਕਦੇ ਪਾਣੀ ਵਾਲਾ ਘਟਾਲਾ ਹੈ ਜੀ, ਕਿੰਨੇ ਹੀ ਉੱਥੇ ਮਤਲਬ ਪਹਿਲੂ ਉੱਭਰੇ, ਬਾਰ-ਬਾਰ ਕਿਸੇ ਨਾ ਕਿਸੇ ਮਸਲੇ ਚ ਨਾਮ ਆ ਜਾਂਦਾ। ਪਰ ਹੁਣ ਆ ਨਵਾਂ ਘਟਾਲਾ ਸਾਹਮਣੇ ਆ ਗਿਆ, ਸੀਸੀਟੀਵੀ ਘਟਾਲਾ ਜੀ। ਸਤਿੰਦਰ ਜੈਨ ਦਾ ਵਿਵਾਦਾਂ ਨਾਲ ਪਹਿਲੇ ਦਿਨ ਤੋਂ ਹੀ ਪਾਣਾ, ਇਹਨਾਂ ਸਾਰਿਆਂ ਚ ਜੇ ਕੋਈ ਪਹਿਲਾਂ ਅੰਦਰ ਗਿਆ ਸੀ ਤਾਂ ਉਹ ਸਤਿੰਦਰ ਜੈਨ ਹੀ ਸੀ ਜੀ, ਹੈ ਨਾ। ਹਵਾਲੇ ਦੇ ਮਾਮਲੇ ਚ ਅੰਦਰ, ਸ਼ਰਾਬ ਘੁਟਾਲੇ ਚ ਨਾ ਬੋਲਦਾ, ਉਹ ਸਾਰੀ ਪ੍ਰਕਿਰਿਆ, ਫਿਰ ਅੰਦਰ ਮਸਾਜ ਸੈਂਟਰ ਖੋਲ ਲਿਆ, ਦਫ਼ਤਰ ਖੋਲ ਲਿਆ, ਹੈ ਨਾ, ਰੋਟੀ ਵਾਲੇ ਡੱਬੇ ਖੋਲੇ, ਬੜਾ ਕੁਛ ਚੱਲਿਆ। ਉਹ ਵੀਡੀਓ ਫੋਟੋਆਂ ਸਾਰੀਆਂ ਕੁਛ ਆਉਂਦੀਆਂ ਰਹੀਆਂ, ਤੇ ਆਖਰ ਹੁਣ ਉਸ ਮਾਮਲੇ ਚ ਤਾਂ ਘਿਰਿਆ ਹੀ ਸੀਗਾ। ਹੁਣ ਇਹ ਨਵਾਂ ਪਹਿਲੂ ਸਾਹਮਣੇ ਆ ਗਿਆ ਕਿ ਜੀ ਜਨਾਬ ਨੇ ਸੀਸੀਟੀਵੀ ਘੁਟਾਲਾ ਕੀਤਾ, ਤੇ ਘੁਟਾਲਾ ਵੀ ਕੀ ਕੀਤਾ ਕਿ ਇਹ ਸਤਿੰਦਰ ਜੈਨ ਸੀਗੇ ਲੋਕ ਨਿਰਮਾਣ ਮੰਤਰੀ ਜੀ, ਤੇ ਇਹ ਆਪ ਹੀ ਨੋਡਲ ਅਫਸਰ ਵੀ ਸੀਗੇ, ਸਾਰੇ ਚੀਜ਼ਾਂ ਦੇ ਲਈ ਜ਼ਿੰਮੇਵਾਰ ਸੀਗੇ। ਸੋ ਕੰਪਨੀ ਨੂੰ ਕੰਟਰੈਕਟ ਦਿੱਤਾ ਕਿ ਭਾਈ ਤੁਸੀਂ ਦਿੱਲੀ ਸ਼ਹਿਰ ਦੇ ਵਿੱਚ ਸੀਸੀਟੀਵੀ ਕੈਮਰੇ ਲਾਉਣੇ ਆ। ਠੀਕ ਹੈ ਜੀ। ਹੁਣ ਜਦੋਂ ਕਿਸੇ ਕੰਪਨੀ ਨਾਲ ਕੰਟਰੈਕਟ ਹੁੰਦਾ ਤਾਂ ਕੰਟਰੈਕਟ ਸਾਈਨ ਹੁੰਦਾ, ਉਹਦੇ ਵਿੱਚ ਦੇਰੀ ਫੇਰੀ, ਲੇਟ ਲਤੀਫੀ ਸਾਰਿਆਂ ਦੇ ਹਵਾਲੇ ਹੁੰਦੇ, ਜੇ ਏਦਾਂ ਹੋ ਜਾਵੇ ਤਾਂ ਐ ਹੋ ਜਾਵੇ, ਐ ਹੋ ਜਾਵੇ। ਉਹਦੇ ਵਿੱਚ ਨਾਰਮ ਸੀਗਾ ਕਿ ਜੇ ਤੁਸੀਂ ਸਮੇਂ ਸਿਰ ਨਹੀਂ ਲਾਉਂਦੇ ਤੁਹਾਨੂੰ ਜੁਰਮਾਨਾ ਹੋਏਗਾ। ਠੀਕ ਹੈ ਜੀ। ਔਰ ਜੁਰਮਾਨੇ ਦੀ ਹੱਦਾਂ ਤੈਅ ਸੀਗੀਆਂ। ਕੰਪਨੀ ਆਪਣੇ ਤੈਅ ਸਮੇਂ ਤੇ ਸੀਸੀਟੀਵੀ ਨਹੀਂ ਲਾ ਸਕੀ, ਤੇ ਉਹਨਾਂ ਨੂੰ ਬਣਦਾ ਉਸ ਨਾਰਮ ਦੇ ਤਹਿਤ, ਨਿਯਮਾਂ ਦੇ ਤਹਿਤ 16 ਕਰੋੜ ਜੁਰਮਾਨਾ ਬਣਦਾ। ਹੁਣ ਸ਼ਿਕਾਇਤਕਰਤਾ ਨੇ ਸ਼ਿਕਾਇਤ ਕੀਤੀ ਕਿ ਸਾਤੋਂ ਰਿਸ਼ਵਤ ਲਈ ਹੈ ਸਤਿੰਦਰ ਜੈਨ ਨੇ, ਔਰ ਸ਼ਿਕਾਇਤਕਰਤਾ ਵੀ ਉਸੇ ਸੀਸੀਟੀਵੀ ਕੰਪਨੀ ਦੇ ਮੁਲਾਜ਼ਮ ਨੇ, ਅਧਿਕਾਰੀ ਨੇ, ਨੁਮਾਇੰਦੇ ਨੇ। ਉਹਦੇ ਆਧਾਰ ਤੇ ਇਹ ਜਾਂਚ ਦੀ ਫਾਈਲ ਤਿਆਰ ਹੋ ਕੇ
ਉਪ ਰਾਜਪਾਲ ਕੋਲ ਹੈ ਨਾ ਚਲ ਗਈ LG ਕੋਲ, ਤੇ ਉਹਨੇ ਹੁਣ ਮਨਜ਼ੂਰੀ ਦਿੱਤੀ ਕਿ ਜਾਂਚ ਕਰੋ। ਹੋਇਆ ਕਿ ਸ਼ਿਕਾਇਤਕਰਤਾਵਾਂ ਦਾ ਦਾਅਵਾ ਹੈ ਕਿ 16 ਕਰੋੜ ਜਿਹੜਾ ਸਭ ਤੋਂ ਜੁਰਮਾਨਾ ਵਸੂਲਿਆ ਜਾਣਾ ਸੀ CCTV ਕੈਮਰੇ ਲਾਉਣ 'ਚ ਦੇਰੀ ਹੋਣ ਕਰਕੇ, ਉਹ ਵਸੂਲਣ ਦੀ ਬਜਾਏ ਜੈਨ ਸਾਹਿਬ ਕਹਿੰਦੇ ਕਿ ਸਰਕਾਰੀ ਖਜ਼ਾਨੇ 'ਚ ਜਾਣਾ ਪੈਸਾ, ਤੁਸੀਂ ਮੈਨੂੰ 7 ਕਰੋੜ ਦੇ ਦਿਓ, ਤੁਹਾਡਾ ਮਾਮਲਾ ਰਫਾ ਦਵਾਂ। ਉਹ ਅੱਛਾ, ਉਹ ਕਹਿੰਦੇ 7 ਕਰੋੜ ਵਸੂਲਿਆ ਸਾਤੋਂ। ਉਹ ਤੁਹਾਨੂੰ ਯਾਦ ਆ ਜਦੋਂ ਸ਼ਰਾਬ ਘੁਟਾਲੇ ਦਾ ਮੁੱਦਾ ਬਣਿਆ ਸੀ, ਇੱਕ ਪਹਿਲੂ ਤਾਂ ਇਹ ਆ ਕਿ ਜੀ ਆ ਬਾਹਰਲੇ ਗਰੁੱਪਾਂ ਤੋਂ 100 ਕਰੋੜ ਲੈ ਲਿਆ ਜੀ, ਉਹ ਪਾਰਟੀ ਦੇ ਨਾਂ ਤੇ ਲਿਆ ਜੀ, ਉਹ ਜੀ ਗੋਆ 'ਚ ਵਰਤ ਲਿਆ ਜੀ। ਦੂਆ ਪਹਿਲੂ ਸੀਗਾ ਕਿ ਸਰਕਾਰੀ ਦੁਕਾਨਾਂ ਖਤਮ ਕਰਕੇ ਪ੍ਰਾਈਵੇਟ ਦੁਕਾਨਾਂ ਨੂੰ ਕਿਹਾ ਕਿ ਤੁਹਾਡਾ ਕਮਿਸ਼ਨ 5 ਤੋਂ ਵਧਾ ਕੇ 12 ਕਰਤਾ, ਹੈਨਾ। ਉਹ ਲੱਗਿਆ ਕਿ ਲੈ ਵੀ ਤਾਂ ਦੁਕਾਨਦਾਰ ਦਾ ਬਹੁਤ ਫਾਇਦਾ, ਪਰ ਉਹ ਕਹਿੰਦੇ ਕਿ ਹੁਣ CBI ਤੇ ED ਕਹਿੰਦੀ ਹੈ ਕਿ ਨਹੀਂ, ਉਹ ਤਾਂ ਆਮ ਆਦਮੀ ਪਾਰਟੀ ਦਾ ਫਾਇਦਾ ਹੋਇਆ, ਉਹਨਾਂ ਨੂੰ 1% ਦਿੱਤਾ, ਉਹਨਾਂ ਨੂੰ 5 ਤੋਂ 6 ਕੀਤਾ, 6 ਆਪ ਖਾ ਗਏ। ਹੁਣ ਉਸੇ ਤਰ੍ਹਾਂ ਇੱਥੇ ਲੱਗਦਾ ਤਾਂ ਇਹ ਕਿ ਲੈ ਵੀ ਸਰਕਾਰ ਨੂੰ ਕਿੰਨਾ ਫਾਇਦਾ, 16 ਕਰੋੜ ਖਜ਼ਾਨੇ 'ਚ ਆਉਣਾ ਜੀ, ਦਿੱਲੀ ਦੇ ਵਾਸੀਆਂ ਦਾ ਫਾਇਦਾ ਹੋ ਜਾਣਾ ਇਹਦੇ ਨਾਲ। ਉਹ ਕਹਿੰਦੇ ਨਹੀਂ, ਜੈਨ ਸਾਹਿਬ ਨੇ ਇਕੱਲਿਆਂ ਨੇ ਆਪਣੀ ਜੇਬ 'ਚ 7 ਕਰੋੜ ਪਾ ਲਿਆ। ਅੱਛਾ, ਹੁਣ ਇਹ ਦੋਸ਼ ਲੱਗੇ ਨੇ, ਇਹ ਦੋਸ਼ ਉਸ CCTV ਲਾਉਣ ਵਾਲੀ ਕੰਪਨੀ ਦੇ ਅਧਿਕਾਰੀਆਂ ਦੇ ਹਵਾਲੇ ਦੀ ਸ਼ਿਕਾਇਤ ਦੇ ਆਧਾਰ ਤੇ ਹੈ। ਕੀ ਉਹ ਸ਼ਿਕਾਇਤ ਕਰਨ ਵਾਲੇ ਅਧਿਕਾਰੀ ED ਨੇ ਆਪਣੇ ਜਾਲ 'ਚ ਫਸਾ ਲਏ? ਨਕਲੀ ਸ਼ਿਕਾਇਤ ਹੈ, ਪਰ ਹਰ ਖੇਤਰ 'ਚ ਇੰਨੀਆਂ ਨਕਲੀ ਸ਼ਿਕਾਇਤਾਂ, ਇੰਨੇ ਘਟਾਲੇ ਸਾਰੀ ਨਕਲੀ ਨੇ, ਸੋ ਫਿਰ ਇਹ ਵੀ ਸਵਾਲ ਹੈ। ਸੋ ਇਸ ਲਈ ਕੇਜਰੀਵਾਲ ਤੇ ਉਹਦੀ ਟੀਮ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਪਹਿਲਾਂ ਹੀ ਸਿੰਦਰਜਾਨ ਹਵਾਲੇ ਵਾਲੇ ਮਾਮਲੇ 'ਚ, ਸ਼ਰਾਬ ਘੁਟਾਲੇ ਮਾਮਲੇ 'ਚ ਘਿਰਿਆ, ਤੇ ਹੁਣ ਉਹਦੇ ਉੱਤੇ CCTV ਘਟਾਲਾ ਨਵਾਂ ਆ ਗਿਆ ਕਿ 7 ਕਰੋੜ ਦੀ ਰਿਸ਼ਵਤ, ਇਹ ਇੱਕ ਮਾਮਲੇ ਦੇ ਹਵਾਲੇ ਨਾਲ, ਹੋਰ ਪਤਾ ਨਹੀਂ ਜੇ ਕਿੰਨੇ ਮਾਮਲੇ ਜੇ ਸਮੇਂ-ਸਮੇਂ ਉਜਾਗਰ ਹੋਣਗੇ। ਜੀ ਜੀ, ਤੇ ਇਹਦੀ ਜਾਂਚ ਲਈ ਹੁਣ ਮਨਜ਼ੂਰੀ ਦਿੱਤੀ ਹੈ LG ਨੇ। ਹਾਂਜੀ, ਉਹ ਤਾਂ ਤਿਆਰ ਬੈਠੇ ਰਹਿੰਦੇ ਨੇ, ਉਹਨਾਂ ਕੋਲ ਤਾਂ ਫਾਈਲ ਕੋਈ ਜਾਵੇ ਸਹੀ, ਉਹ ਤਾਂ ਮਤਲਬ ਪੂਰਾ ਤਿਆਰੀ ਰੱਖਦੇ ਆ ਕਿ ਇਹੋ ਜਿਹੇ ਮਾਮਲੇ ਦੀ। ਬਿਲਕੁਲ। ਹਰਿਆਣੇ ਦੀ ਰਾਜਨੀਤੀ ਦਾ ਰੁਖ ਕਰਗੇ ਸ਼ਰਮਾ ਜੀ, ਸਿੱਖ ਭਾਈਚਾਰਾ ਉੱਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਹੈ। ਉਹਨਾਂ ਨੇ ਰਾਜਨੀਤਿਕ ਦਲਾਂ ਤੋਂ ਹਰਿਆਣੇ ਦੇ ਵਿੱਚ 20 ਵਿਧਾਨ ਸਭਾ ਸੀਟਾਂ ਮੰਗੀਆਂ ਨੇ। ਉਹ ਕਹਿੰਦੇ ਕਿ ਸਾਡੀ ਵੀ ਉੱਥੇ ਜਿਹੜੀ ਨੁਮਾਇੰਦਗੀ ਉਹ ਚਾਹੀਦੀ ਹੈ ਵਿਧਾਨ ਸਭਾ ਦੇ ਵਿੱਚ, ਤੇ ਇਸ ਕਰਕੇ ਸਾਡੀ ਵੀ ਗੱਲ ਸੁਣੀ ਜਾਵੇ। ਬਿਲਕੁਲ, ਹਰਿਆਣੇ ਦੇ ਵਿੱਚ ਪੰਜਾਬੀ ਭਾਈਚਾਰਾ ਤੇ ਫਿਰ ਸਿੱਖ ਭਾਈਚਾਰਾ ਵੱਡੀ ਗਿਣਤੀ ਦੇ ਵਿੱਚ ਹੈ। ਸਿੱਖ ਭਾਈਚਾਰੇ ਦੇ ਹਵਾਲੇ ਨਾਲ ਉਹ ਕਹਿੰਦੇ ਸਾਡੇ ਕੋਲ 18 ਲੱਖ ਵੋਟਾਂ ਨੇ। ਜੀ ਜੀ, ਸਿੱਖ ਭਾਈਚਾਰੇ ਦੀਆਂ 18 ਲੱਖ ਵੋਟਾਂ ਨੇ, ਪਰ ਸਾਡੀ ਰਾਜਨੀਤਿਕ ਨੁਮਾਇੰਦਗੀ ਕਿੱਥੇ ਹੈ? ਸਾਡੀ ਰਾਜਨੀਤਿਕ, ਸਾਡੇ ਬਣਦਾ ਸਾਡਾ ਹੱਕ ਹਕੂਕ ਕਿੱਥੇ ਹੈ? ਇਸ ਹਵਾਲੇ ਨਾਲ ਉਹਨਾਂ ਨੇ ਕਿਹਾ ਕਿ ਹਰਿਆਣੇ ਦੀ ਵਿਧਾਨ ਸਭਾ ਦੇ ਵਿੱਚ ਘੱਟੋ ਘੱਟ ਸਾਡੇ 16 ਤੋਂ 20 MLA ਬੈਠੇ ਹੋਣੇ ਚਾਹੀਦੇ ਨੇ। ਠੀਕ ਹੈ ਜੀ। ਇਸੇ ਤਰ੍ਹਾਂ ਲੋਕ ਸਭਾ 'ਚ ਸਾਡੀ ਨੁਮਾਇੰਦਗੀ ਕਿੱਥੇ ਹੈ? ਘੱਟੋ ਘੱਟ ਸਾਡੇ 2 ਲੋਕ ਸਭਾ ਮੈਂਬਰ ਬੈਠੇ ਹੋਣੇ ਚਾਹੀਦੇ ਨੇ, ਤੇ ਆਹ ਰਾਜ ਸਭਾ ਸੀਟ ਖਾਲੀ ਹੈ ਤੇ ਜੋ ਸਿੱਖ ਨੁਮਾਇੰਦਾ ਕਹਿੰਦੇ। ਸੋ ਇਸ ਲਈ ਉਹਨਾਂ ਨੇ ਇੱਕ ਵੱਡਾ ਇਕੱਠ ਕੀਤਾ ਪ੍ਰਵੀਨ ਜੀ ਕਰਨਾਲ ਦੇ ਵਿੱਚ। ਕਰਨਾਲ 'ਚ ਇਕੱਠਾ, ਇਹਦੀ ਅਗਵਾਈ ਕਰ ਰਹੇ ਸੀ ਪ੍ਰਿਤਪਾਲ ਸਿੰਘ ਤੇ ਜਗਦੀਪ ਸਿੰਘ ਔਲਖੋਰੀ। ਵੱਖ-ਵੱਖ ਸਿੱਖ ਸੰਗਠਨ, ਵੱਖ-ਵੱਖ ਸਿੱਖ ਸੰਸਥਾਵਾਂ, ਨੁਮਾਇੰਦੇ, ਉਹ ਸਾਰੀਆਂ ਧਿਰਾਂ ਉੱਥੇ ਇਕੱਠੀਆਂ ਹੋਈਆਂ, ਤੇ ਉਹਨਾਂ ਨੇ ਕਿਸੇ ਇੱਕ ਪਾਰਟੀ ਨੂੰ, 2 ਪਾਰਟੀ ਨੂੰ ਨਹੀਂ, ਸਮੁੱਚੀਆਂ ਹਰਿਆਣਾ ਦੇ ਰਾਜਨੀਤਿਕ ਦਲਾਂ ਮੂਹਰੇ ਇਹ ਸਵਾਲ ਰੱਖਿਆ ਕਿ ਜਦੋਂ ਸਾਡੀ ਗਿਣਤੀ ਸਿੱਖ ਭਾਈਚਾਰੇ ਦੀ ਹਰਿਆਣੇ 'ਚ 18 ਲੱਖ ਤੋਂ ਵੱਧ ਵੋਟਰਾਂ ਵਜੋਂ ਹੈ, ਤਾਂ ਸਾਡਾ ਬਣਦਾ ਰਾਜਨੀਤਿਕ ਨੁਮਾਇੰਦਗੀ ਵਾਲਾ ਹੱਕ ਸਾਨੂੰ ਦਿੱਤਾ ਜਾਵੇ। ਉਹ ਕਹਿੰਦੇ ਅਸੀਂ ਸਾਰੀਆਂ, ਕਾਂਗਰਸ ਨੂੰ ਵੀ, ਭਾਜਪਾ ਨੂੰ ਵੀ, ਆਪ ਨੂੰ ਵੀ, ਅਨੈਲੋ ਨੂੰ ਵੀ, ਜਜਪਾ ਨੂੰ ਵੀ, ਸਾਰਿਆਂ ਨੂੰ ਜਿਨ੍ਹਾਂ ਨੂੰ ਵੀ ਇੱਥੇ ਚੋਣ ਲੜਨੀ ਆ, ਉਹਨਾਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ 16 ਤੋਂ 20 ਟਿਕਟਾਂ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਨੂੰ ਦਿੱਤੀਆਂ ਜਾਣ। ਇੰਨੇ ਸਾਡੇ MLA ਜ਼ਰੂਰ ਲੋਕ ਸਭਾ, ਵਿਧਾਨ ਸਭਾ 'ਚ ਬੈਠਣ। ਇਸੇ ਤਰ੍ਹਾਂ ਹੁਣ ਤਾਂ ਲੋਕ ਸਭਾ ਹੋ ਗਈਆਂ, ਅਗਲੀ ਵਾਰ ਤੋਂ 2 ਲੋਕ ਸਭਾ ਦੀਆਂ ਟਿਕਟਾਂ ਵੀ ਸਾਨੂੰ ਜ਼ਰੂਰ ਦਿੱਤੀਆਂ ਜਾਇਆ ਕਰਨ, ਤੇ ਇੱਕ ਰਾਜ ਸਭਾ ਸੀਟ ਜਿਹੜੀ ਖਾਲੀ ਪਈ ਹੈ ਵੀ ਸਾਨੂੰ ਦੇਵੇ। ਸੋ ਇਸ ਲਈ ਉਹਨਾਂ ਨੇ ਇਹ ਸਵਾਲ ਹੁਣ ਖੜਾ ਕਰਤਾ, ਔਰ ਇਹ ਉਸ ਸਮੇਂ ਸਵਾਲ ਹੈ ਜਦੋਂ 2-3 ਮਹੀਨਿਆਂ ਤੱਕ ਅਕਤੂਬਰ ਨਵੰਬਰ ਦੇ ਵਿੱਚ ਚੋਣਾਂ ਨੇ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੀਆਂ। ਸੋ ਇਸ ਲਈ ਇਸ ਇਕੱਠ ਨੂੰ ਲੈ ਕੇ ਉਹ ਕਹਿੰਦੇ ਕਿ ਅਸੀਂ ਜਲਦੀ ਹੀ 51 ਮੈਂਬਰੀ, 71 ਮੈਂਬਰੀ, 91 ਮੈਂਬਰੀ ਜਾਂ 101 ਮੈਂਬਰੀ, 51 ਤੋਂ 101 ਮੈਂਬਰੀ ਤੱਕ ਦੀ ਅਸੀਂ ਸੂਬਾਈ ਕਮੇਟੀ ਬਣਾਵਾਂਗੇ। ਠੀਕ ਹੈ। ਕੋਈ ਵੀ ਧਿਰ, ਕੋਈ ਵੀ ਰਾਜਨੀਤਿਕ ਦਲ ਉਹਦੇ ਨਾਲ ਰਾਬਤਾ ਕਰਕੇ ਆਪਣਾ ਐਲਾਨ ਕਰੇ। ਉਹ ਕਹਿੰਦੇ ਅਸੀਂ ਕਹਿੰਦੇ ਕਿ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਹੋਵੇ, ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਟਿਕਟਾਂ ਦਿਓ। ਬੇਸ਼ੱਕ ਹੋ ਸਕਦਾ ਮਨ 'ਚ ਇਹ ਵੀ ਹੋਵੇ ਕਿ ਸਾਨੂੰ ਵੀ ਟਿਕਟਾਂ ਮਿਲ ਜਾਣਾ, ਹਾਂਜੀ ਹਾਂਜੀ, ਪਰ ਫਿਰ ਵੀ ਉਹ ਕਹਿੰਦੇ ਕਿ ਅਸੀਂ ਤਾਂ ਸਮੁੱਚੇ ਭਾਈਚਾਰੇ ਦੇ ਹਵਾਲੇ ਨਾਲ, ਇੱਕੋ ਬੰਦੇ ਨੂੰ ਸਾਰੀਆਂ 4 ਪਾਰਟੀਆਂ ਟਿਕਟਾਂ ਨਹੀਂ ਮਿਲ ਜਾਣੀਆਂ। ਸੋ ਇਸ ਲਈ ਉਹ ਕਹਿੰਦੇ ਕਿ ਨੁਮਾਇੰਦਗੀ ਤਾਂ ਹੋਵੇ। ਇਹ ਪਹਿਲੂ ਦੇ ਨਾਲ ਉਹਨਾਂ ਨੇ ਬਾਕੀ ਮੰਗਾਂ ਵੀ ਸ਼ਾਮਲ ਕੀਤੀਆਂ, ਜਿਹਦੇ ਵਿੱਚ ਸਰਕਾਰ ਮੂਹਰੇ ਸਵਾਲ ਪਾਇਆ ਕਿ ਭਾਈ ਕਿੱਥੇ ਗਿਆ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜਾ ਹਰਿਆਣੇ ਵਾਲੀ ਕਮੇਟੀ ਬਣੀ ਸੀ, ਉਹਦਾ ਚੋਣ ਪ੍ਰਕਿਰਿਆ ਪੂਰੀ ਕਰਨੀ, ਚੋਣ ਦੁਬਾਰਾ ਕਰਾਉਣੀ, ਵੋਟਾਂ ਸੁਧਾਈ ਕਰਨੀਆਂ, ਗਲਤ ਵੋਟਾਂ ਕੱਟਣੀਆਂ, ਕਿੱਥੇ ਉਹਦੀ ਮੰਗ ਕੀਤੀ। 2025 'ਚ ਨਵੀਂ ਹੱਦਬੰਦੀ ਹੋਣੀ ਆ, ਉਹਨੂੰ ਕਿਹਾ ਕਿ ਸਹੀ ਹੱਦਬੰਦੀ ਹੋਵੇ, ਪਹਿਲਾਂ ਵਾਲੀਆਂ ਗੜਬੜੀਆਂ ਨਾ ਹੋਣ। ਫਿਰ ਉਹਨਾਂ ਨੇ ਕਿਹਾ ਕਿ ਹਰਿਆਣੇ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ 'ਚ ਪੰਜਾਬੀ ਵਾਲੇ ਮਾਸਟਰ ਨਹੀਂ ਹੈਗੇ, ਸਾਨੂੰ ਆਪਣੀ ਮਾਂ ਬੋਲੀ ਪੜ੍ਹਨ ਦਾ ਹੱਕ ਹੈ, ਉਹ ਇਸ ਲਈ ਸਾਨੂੰ ਉੱਥੇ ਪੰਜਾਬੀ ਦੇ ਅਧਿਆਪਕ ਉਪਲਬਧ ਕਰਾਏ ਜਾਣ। ਇਸੇ ਤਰ੍ਹਾਂ ਉਹਨੇ ਕਿਹਾ ਕਿ ਪੰਜਾਬੀ ਸਾਹਿਤ ਅਕੈਡਮੀ, ਜਿਹੜੀ ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਆ, ਉਹਦਾ ਰੁਤਬਾ, ਜਿਹੜਾ ਪੁਰਾਣਾ ਰੁਤਬਾ ਸੀ, ਉਹ ਬਹਾਲ ਕੀਤਾ ਜਾਵੇ, ਹੈ ਨਾ।
ਫਿਰ ਰਾਸ਼ਟਰੀ ਘੱਟ ਗਿਣਤੀ ਜਿਹੜਾ ਕਮਿਸ਼ਨ ਹੈ ਉਹਦੇ ਵਿੱਚ ਸਿੱਖ ਭਾਈਚਾਰੇ ਦੀ ਬਣਦੀ ਨੁਮਾਇੰਦਗੀ। ਸੋ ਇਸ ਲਈ ਉਹਨਾਂ ਨੇ ਆਹ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰਿਆਣੇ ਦੇ 18 ਲੱਖ ਦੇ ਕਰੀਬ ਸਿੱਖ ਵੋਟਰਾਂ ਦੇ ਹਵਾਲੇ ਨਾਲ ਇਹ ਸਵਾਲ ਖੜਾ ਕਰਤਾ ਕਿ ਜੇ ਅਸੀਂ ਹਰਿਆਣੇ 'ਚ ਘੱਟ ਗਿਣਤੀਆਂ ਤਾਂ ਇਹਦਾ ਮਤਲਬ ਇਹ ਥੋੜਾ ਕਿ ਸਾਡਾ ਹੱਕ ਨਹੀਂ ਬਣਦਾ। ਸੋ ਇਹ ਮੁਲਕ ਦੇ ਹਵਾਲੇ ਨਾਲ ਵੀ ਸਿੱਖ ਭਾਈਚਾਰਾ ਘੱਟ ਗਿਣਤੀ ਹੈ, ਪਰ ਹਰਿਆਣੇ ਦੇ ਹਵਾਲੇ ਨਾਲ ਵੀ ਹੈ। ਸੋ ਪੰਜਾਬ 'ਚ ਆਪਾਂ ਕਹਿੰਦੇ ਹਾਂ ਕਿ ਬਹੁ ਗਿਣਤੀ ਹੈ। ਫਿਰ ਇੱਥੋਂ ਇਹ ਵੀ ਸਵਾਲ ਤੁਰ ਪਿਆ ਕਿ ਮੰਨ ਲਓ ਪੰਜਾਬ ਦੇ ਵਿੱਚ ਜਿਹੜੇ ਧਿਰਾਂ ਘੱਟ ਗਿਣਤੀ ਨੇ, ਕੀ ਕੱਲ ਨੂੰ ਉਹ ਵੀ ਕਹਿਣਗੇ ਕਿ ਹਾਂ ਹੁਣ ਅਸੀਂ 30% ਹੈ ਜੀ, ਅਸੀਂ 32%, ਸਾਡਾ ਵੀ ਇੰਨਾ ਹੱਕ ਬਣਦਾ। ਕਿ ਇਹ ਇੱਕ ਨਵੀਂ ਲੀਗ ਵੀ ਖਿੱਚੀ ਜਾ ਸਕਦੀ ਹੈ ਇਹਦੇ ਨਾਲ, ਇਹ ਵੀ ਚਰਚਾ ਛਿੜ ਪਈ ਹੈ ਰਾਜਨੀਤਿਕ ਖੇਤਰਾਂ 'ਚ ਜੀ। ਸੋ ਹੁਣ ਦੇਖਦੇ ਹਾਂ ਜੀ ਹਰਿਆਣੇ ਦੇ ਰਾਜਨੀਤਿਕ ਦਲ ਸਿੱਖ ਭਾਈਚਾਰੇ ਦੇ ਇਹਨਾਂ ਸਵਾਲਾਂ ਦੇ ਕੀ ਜਵਾਬ ਦਿੰਦੇ ਨੇ, ਕੀ ਹੱਲ ਕੱਢਦੇ ਨੇ, ਕਿੱਥੇ ਜਾ ਕੇ ਨਿਬੜਦੀ ਹੈ। 16 ਤੋਂ 20 ਸੀਟਾਂ ਦਾ ਮਤਲਬ ਉਹਨਾਂ ਨੇ ਥੋੜਾ ਜਿਹਾ ਫਲੈਕਸੀਬਲ ਕਰ ਲਿਆ ਕਿ ਕੋਈ 16 ਦੇ ਦੇਵੇ ਤੇ ਕੋਈ 18 ਦੇ ਦੇਵੇ, ਕੋਈ 20 ਦੇ ਦੇਵੇ। ਕੀ ਇਹ ਕਿਤੇ 10, 12, 15 ਤੇ ਆ ਕੇ ਗੱਲ ਨਿਬੜਦੀ ਹੈ ਜਾਂ ਇਸ ਨੂੰ ਅਣਗੌਲਿਆ ਕੀਤਾ ਜਾਊਗਾ ਤੇ ਫਿਰ ਸਿੱਖ ਭਾਈਚਾਰਾ ਕੋਈ ਰੋਸ ਲਈ ਸਾਹਮਣੇ ਆਊਗਾ, ਇਹ ਦੇਖਣ ਵਾਲੀ ਗੱਲ ਹੈ। ਬਿਲਕੁਲ। ਤੇ ਰੌਲਾ ਇਹ ਵੀ ਹੈ ਨਾ ਸ਼ਰਮਾ ਜੀ ਕਿ ਚੋਣਾਂ ਆ ਰਹੀਆਂ ਨੇ, ਜਿਵੇਂ ਤੁਸੀਂ ਸਿਰ ਤੇ ਦੱਸਿਆ ਹਰਿਆਣੇ ਵਿਧਾਨ ਸਭਾ ਦੀਆਂ। ਹੁਣ ਸਿਆਸੀ ਹਲਚਲ ਆ, ਹੁਣ ਤੁਸੀਂ ਰਾਜਨੀਤਿਕ ਦਲਾਂ ਤੋਂ ਕੁਛ ਮਰਜ਼ੀ ਆਪਣੀ ਗੱਲ ਰੱਖ ਸਕਦੇ ਹੋ ਉਹਨਾਂ ਦੇ ਮੂਹਰੇ, ਤੇ ਪਰ ਜਦੋਂ ਤੁਹਾਨੂੰ ਪਤਾ ਚੋਣਾਂ ਲੰਘ ਗਈਆਂ ਫਿਰ ਇਹਨਾਂ ਨੇ ਕਿੱਥੇ ਇਹ ਗੱਲ ਸੁਣਨੀ। ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਉੱਤਰੀ ਭਾਰਤ ਦੀ। ਵੈਸੇ ਤਾਂ ਪੰਜਾਬ ਦੇ ਵਿੱਚ ਪਾਣੀ ਦਾ ਬਹੁਤ ਵੱਡਾ ਸੰਕਟ ਹੈ। ਪੰਜਾਬ ਇੱਕ ਰਾਈਪੇਰੀਅਨ ਸੂਬਾ ਹੈ। ਪੰਜਾਬ ਦਾ ਨਾਂ ਹੀ ਉਹਦੇ ਪਾਣੀ ਦੇ ਕਰਕੇ ਪਿਆ, ਪੰਜਾਬ, ਇਸ ਕਰਕੇ 5 ਦਰਿਆਵਾਂ ਦੀ ਧਰਤੀ ਕਰਕੇ। ਪਰ ਇਸ ਪੂਰੇ ਖਿੱਤੇ ਦੀ ਗੱਲ ਕਰ ਲਈਏ ਸ਼ਰਮਾ ਜੀ, ਉੱਤਰੀ ਭਾਰਤ ਦੇ ਵਿੱਚ ਕੀ ਵਾਕਈ 2 ਦਹਾਕਿਆਂ ਦੇ ਵਿੱਚ ਘਟ ਗਿਆ ਕਹਿੰਦੇ 450 ਕਿਊਸਿਕ ਕਿਲੋਮੀਟਰ ਜ਼ਮੀਨੀ ਪਾਣੀ? ਬਹੁਤ ਵੱਡੀ ਇਹ ਮਾਤਰਾ ਹੈ। ਬਹੁਤ ਵੱਡੀ ਫਿਕਰਮੰਦੀ ਵਾਲੀ ਗੱਲ ਹੈ। ਆਪਾਂ ਲਗਾਤਾਰ ਇਸ ਪ੍ਰੋਗਰਾਮ 'ਚ ਚਰਚਾ ਕਰਦੇ ਹਾਂ ਕਿ ਧਰਤੀ ਹੇਠਲਾ ਪਾਣੀ ਘਟ ਰਿਹਾ ਹੈ। ਹਾਂਜੀ। ਨਹਿਰੀ ਦਰਿਆਈ ਪਾਣੀ ਅਸੀਂ ਜ਼ਹਿਰੀ ਕਰ ਲਿਆ, ਗੰਦਲਾ ਕਰ ਲਿਆ, ਹੈ ਨਾ, ਤੇ ਉਹਦੀ ਸਹੀ ਅਸੀਂ ਸੁਚੱਜੀ ਵਰਤੋਂ ਵੀ ਨਹੀਂ ਕਰ ਪਾ ਰਹੇ। ਮੀਂਹ ਦੇ ਪਾਣੀ ਨੂੰ ਅਸੀਂ ਸਹੇਜ ਨਹੀਂ ਪਾ ਰਹੇ। ਨਤੀਜਾ ਧਰਤੀ ਹੇਠਲਾ ਪਾਣੀ ਘਟ ਰਿਹਾ, ਕੱਢ ਰਹੇ ਹਾਂ ਅਸੀਂ। ਉਹ ਚਾਹੇ ਹਮੇਸ਼ਾ ਕਿਸਾਨੀ ਵਾਲੇ ਪਹਿਲੂ ਤੋਂ ਆਉਂਦਾ। ਆਪਾਂ ਪਹਿਲਾਂ ਵੀ ਦਿਨ ਵਿਸਤਾਰਤ ਗੱਲ ਕੀਤੀ ਸੀ ਕਿ ਸਭ ਤੋਂ ਵੱਧ ਪਾਣੀ ਦੀ ਬਰਬਾਦੀ ਜੇ ਕਿਤੇ ਹੁੰਦੀ ਹੈ ਤਾਂ ਕੋਲਡ ਡਰਿੰਕ ਬਣਾਉਣ ਵਾਲੀ ਕੰਪਨੀਆਂ 'ਚ ਹੁੰਦੀ ਹੈ। ਸਭ ਤੋਂ ਵੱਧ ਪੰਜਾਬ 'ਚ ਪਾਣੀ ਕੱਢ ਕੇ ਬੋਤਲਾਂ 'ਚ ਪਾਣੀ ਵੇਚਣ ਵਾਲਾ ਉਹ ਇੱਕ ਧੰਦਾ। ਸੋ ਉਸੇ ਤਰ੍ਹਾਂ ਹੋਰ ਉਦਯੋਗਾਂ 'ਚ ਵੀ ਤਾਂ ਪਾਣੀ ਦਾ ਵਰਤੋਂ ਹੈਗੀ ਆ, ਉਹਦੇ ਹਵਾਲੇ ਨਾਲ ਗੱਲ ਨਹੀਂ ਹੁੰਦੀ। ਹਾਂ, ਪਰ ਕੁੱਲ ਮਿਲਾ ਕੇ ਪਾਣੀ ਦਾ ਸੰਕਟ ਹੈ, ਚਾਹੇ ਉਹ ਕਿਸੇ ਵੀ ਹਵਾਲੇ ਨਾਲ ਆ ਰਿਹਾ। ਸੋ ਇਹ ਸਮੁੱਚਿਆਂ ਲਈ ਆਉਣਾ, ਸਾਰੇ ਮੁਲਕ ਲਈ ਆਉਣਾ ਤਾਂ ਮੁਲਕ ਲਈ ਆਉਣਾ। ਸੋ ਉੱਤਰੀ ਭਾਰਤ ਦੇ ਹਵਾਲੇ ਜੇ ਤੁਸੀਂ ਦੇਖਦੇ ਹੋ ਤਾਂ ਦਿੱਲੀ ਤੋਂ ਲੈ ਕੇ ਹਰਿਆਣਾ, ਪੰਜਾਬ, ਰਾਜਸਥਾਨ, ਇੱਧਰ ਨੂੰ ਯੂਪੀ ਵਾਲੀ ਬੈਲਟ ਨਾਲ ਲੱਗ ਕੇ ਤੇ ਹਿਮਾਚਲ, ਜੰਮੂ ਕਸ਼ਮੀਰ ਤੱਕ ਇਹ ਸਾਰੇ ਪ੍ਰਭਾਵਿਤ ਹੋ ਰਹੇ ਹਨ। ਸੋ ਇਹ ਰਿਪੋਰਟ, ਸਰਵੇ ਰਿਪੋਰਟ ਦੱਸਦੀ ਆ ਕਿ ਪਿਛਲੇ 2 ਦਹਾਕਿਆਂ 'ਚ ਉੱਤਰੀ ਭਾਰਤ 'ਚ 450 ਕਿਊਸਿਕ ਕਿਲੋਮੀਟਰ ਜ਼ਮੀਨ ਹੇਠਲਾ ਪਾਣੀ ਘਟ ਗਿਆ। ਠੀਕ ਹੈ ਜੀ। 2 ਦਹਾਕਿਆਂ ਦਾ ਮਤਲਬ 20 ਸਾਲ। 2002 ਤੋਂ ਲੈ ਕੇ 2021 ਤੱਕ ਦਾ ਇਹ ਸਰਵੇ ਰਿਪੋਰਟ ਹੈ ਜਿਹੜੀ ਇਹ ਕਹਿੰਦੀ ਹੈ, ਤੇ ਅੱਜ ਅਸੀਂ 24 'ਚ ਗੱਲ ਕਰ ਰਹੇ ਹਾਂ। ਇਹ ਰਿਪੋਰਟ, ਇਹ ਖੋਜ ਭਰਪੂਰ ਰਿਪੋਰਟ 2002 ਤੋਂ 2021 ਤੱਕ ਹੈ, ਤੇ ਇਹਦਾ ਮਤਲਬ 22, 23, 24 ਤਾਂ ਹਾਲਤ ਹੋਰ ਥੱਲੇ ਗਈ ਹੋਈ। ਜਦੋਂ ਇਹਦੇ ਆંકੜੇ ਆਉਣਗੇ ਤਾਂ ਹੋਰ ਫਿਕਰਮੰਦੀ ਵਾਲੀ ਪਹਿਲੂ ਹੋਗੀ। ਹੁਣ ਇਹ ਰਿਪੋਰਟ ਦੱਸਦੀ ਆ ਕਿ ਹਾਲਤ ਇਹ ਬਣ ਗਈ ਕਿ ਜਿਹੜਾ ਕੁੱਲ ਪਾਣੀ ਦੇ ਭੰਡਾਰ ਨੇ ਸਾਡੇ, ਉਹਨਾਂ ਚੋਂ ਨਿਕਾਸੀ ਹੋਈ ਜਾ ਰਹੀ ਹੈ ਤੇ ਉਹਦੀ ਭਰਪਾਈ ਨਹੀਂ ਹੋ ਪਾ ਰਹੀ। ਜਿਹਦੀ ਆਪਾਂ ਗੱਲ ਵੀ ਕਰ ਰਹੇ ਹਾਂ ਕਿ ਨਹਿਰੀ ਪਾਣੀ ਵੀ ਸਾਡਾ ਨਾਲੀਆਂ 'ਚ ਬਹਿ ਜਾਂਦਾ ਤੇ ਉਹ ਵੀ ਧਰਤੀ ਹੇਠ ਨਹੀਂ ਰੀਚਾਰਜ ਹੋ ਰਿਹਾ, ਹੈ ਨਾ। ਸਾਡਾ ਮੀਂਹ ਵਾਲਾ ਪਾਣੀ ਵੀ ਸਾਡਾ ਰੀਚਾਰਜ ਨਹੀਂ ਹੋ ਰਿਹਾ। ਸੋ ਇਸ ਲਈ ਅਸੀਂ ਰੀਚਾਰਜਿੰਗ ਵਾਲਾ ਪ੍ਰੋਸੈਸ ਖਤਮ ਕਰ ਲਿਆ। ਦੂਸਰਾ, ਉਹ ਕਹਿੰਦੇ ਕਿ ਇਹ ਸਾਰੇ ਦੇ ਪਿੱਛੇ ਪਾਣੀ ਦੀ ਵਰਤੋਂ ਵੀ ਤੇ ਜਲਵਾਯੂ ਪਰਿਵਰਤਨ ਵੀ, ਕੁਦਰਤੀ ਵਾਤਾਵਰਣ ਦੇ ਜਿਹੜਾ ਪਰਿਵਰਤਨ ਆ ਰਿਹਾ ਦੁਨੀਆ ਪਰ, ਉਹ ਵੀ ਇੱਕ ਪਹਿਲੂ ਹੈ। ਇਹ ਵਿਗਿਆਨੀਆਂ ਨੇ ਇਹ ਵੀ ਤੱਥ ਸਾਹਮਣੇ ਰੱਖੇ ਨੇ ਕਿ 1951 ਤੋਂ ਲੈ ਕੇ 2021 ਤੱਕ ਇਸ ਸਮੇਂ ਦੌਰਾਨ ਮੀਂਹ ਦੀ ਜਿਹੜੀ ਮਦਾਦ ਆ ਉਹ 8.5% ਘਟ ਗਈ। ਠੀਕ ਹੈ ਜੀ। ਇੰਨੇ ਸਾਲਾਂ 'ਚ ਅਸੀਂ ਪਤਾ ਹੀ ਨਹੀਂ ਲੱਗ ਰਿਹਾ ਕਿ 8.5% ਹੁਣ ਮੀਂਹ ਘੱਟ ਪੈ ਰਹੇ ਨੇ। ਮਤਲਬ ਜਿੰਨਾ 1951 'ਚ ਪੈਂਦਾ ਸੀ ਉਹਦੇ ਨਾਲੋਂ ਹੁਣ 2021 'ਚ 8.5% ਘੱਟ ਪੈ ਰਿਹਾ, ਜਦੋਂ ਕਿ ਸਾਨੂੰ ਲੱਗਦਾ ਕਿ ਹੜ੍ਹ ਆ ਗਏ ਜੀ, ਬੜਾ ਮੀਂਹ ਪੈ ਗਿਆ, ਬੜਾ ਕੁਛ ਹੋ ਗਿਆ। ਉਹ ਕਹਿੰਦੇ ਕਿ ਉਹ ਤਾਂ ਅਸੀਂ ਉਹਨਾਂ 'ਚ ਦਖਲ ਦਿੱਤੀ ਆ ਜਾ ਕੇ, ਜੇ ਪਹਾੜਾਂ 'ਚ ਦਖਲ ਦਿੱਤੀ, ਟਰਨਲ ਬਣਾਈਆਂ, ਕੁਛ ਬਣਾਈਆਂ, ਤਾਂ ਸਾਨੂੰ ਆ ਵੀਡੀਓਗ੍ਰਾਫੀ ਰਾਹੀਂ ਲੱਗਦਾ ਕਿ ਲੈ ਵੀ ਹੜ੍ਹ ਆ ਗਿਆ। ਜੇ ਅਸੀਂ ਸ਼ਹਿਰਾਂ ਦੀ ਨਿਕਾਸੀ ਦਾ ਸਹੀ ਪ੍ਰਬੰਧ ਨਹੀਂ ਕੀਤਾ ਤਾਂ ਸਾਨੂੰ ਥੋੜੇ ਮੀਂਹ ਨਾਲ ਵੀ ਪਾਣੀ ਭਰਨਾ ਲੱਗਦਾ ਕਿ ਲੈ ਵੀ ਹੜ੍ਹ ਆ ਗਿਆ। ਸੋ ਇਹ ਤਾਂ ਕਲੋਨੀ ਮਾਫੀਆ ਜਾਣੇ, ਸਰਕਾਰਾਂ ਜਾਣਨ, ਜਿਨ੍ਹਾਂ ਨੇ ਸਿਸਟਮ ਹੀ ਨਹੀਂ ਬਣਨ ਦਿੱਤਾ ਸਹੀ। ਸੋ ਪਰ ਅਸਲ ਹਕੀਕਤ ਇਹ ਰਿਪੋਰਟ ਦੱਸਦੀ ਆ ਕਿ ਭਾਈ 1951 ਤੋਂ ਲੈ ਕੇ 2021 ਤੱਕ ਆਉਂਦਿਆਂ ਤੁਹਾਡੇ 8.5% ਮੀਂਹ 'ਚ ਕਮੀ ਆ ਗਈ। ਆ ਜਿਹੜਾ ਹੁਣ ਜੂਨ ਤੋਂ ਸਤੰਬਰ ਤੱਕ ਦਾ ਮਾਨਸੂਨ ਹੈ ਉਹਦੇ ਹਵਾਲੇ ਨਾਲ ਅੰਕੜੇ ਨੇ। ਤੇ ਫਿਰ ਉਹ ਕਹਿੰਦੇ ਕਿ ਜਿਹੜਾ ਸਰਦੀਆਂ ਵਾਲਾ ਮੌਸਮ ਹੁੰਦਾ ਉਹਦੇ ਵਿੱਚ 0.3 ਡਿਗਰੀ ਤਾਪਮਾਨ ਵੱਧ ਗਿਆ ਪਹਿਲਾਂ ਨਾਲੋਂ। ਠੀਕ ਹੈ ਜੀ। ਸੋ ਕਹਿੰਦੇ ਕਿ ਆਹ ਜਿਹੜੀ ਤਬਦੀਲੀ ਆ ਰਹੀ ਹੈ ਇਹ ਵੀ ਪਾਣੀ ਲਈ ਘਾਤਕ ਹੈ।
ਇਹ ਵੀ ਮੌਸਮੀ ਤਬਦੀਲੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਇੱਕ ਵੱਡੀ ਸਮੱਸਿਆ ਬਣਨੀ ਹੈ ਤੇ ਉੱਤਰੀ ਭਾਰਤ ਦੇ ਹਵਾਲੇ ਨਾਲ ਇੱਕ ਵੱਡੀ ਫਿਕਰਮੰਦੀ ਵਾਲੀ ਗੱਲ ਹੈ। ਤੇ ਪੂਰੇ ਮੁਲਕ ਦੇ ਹਵਾਲੇ ਨਾਲ ਜੇ ਸਮਝਣਾ ਹੋਵੇ ਤਾਂ ਦੇਖ ਲਓ ਤੇ ਦੁਨੀਆ ਵਿੱਚ ਕੀ ਹਾਲਤ ਹੋਣੀ, ਇਹ ਅੰਦਾਜ਼ਾ ਲਾ ਲਓ। ਜੀ ਜੀ ਬਿਲਕੁਲ। ਤੇ ਅਗਲੀ ਗੱਲ ਦੁਨੀਆ ਦੀ ਵੀ ਕਰ ਲਈਏ, ਕਹਿੰਦੇ 2030 ਤੱਕ 70 ਕਰੋੜ ਲੋਕ ਅਜਿਹੇ ਹੋਣਗੇ ਜਿਨ੍ਹਾਂ ਨੂੰ ਪਾਣੀ ਦੀ ਕਮੀ ਦੇ ਨਾਲ ਜਿਹੜੇ ਜੂਝ ਰਹੇ ਹੋਣਗੇ ਤੇ ਉਹਨਾਂ ਨੂੰ ਆਪਣੇ ਜਿਹੜੇ ਰਹਿਣ ਬਸੇਰੇ ਆ ਉੱਥੋਂ ਹਿਜਰਤ ਕਰਨੀ ਪਊਗੀ, ਮਤਲਬ ਆਪਣੇ ਘਰ ਘਾਟ ਛੱਡ ਕੇ ਜਾਣੇ ਪੈਣਗੇ। ਤੇ ਇਹਦਾ ਮਤਲਬ ਇਹ ਬਣਦਾ ਸ਼ਰਮਾ ਜੀ ਕਿ ਜਿੱਥੋਂ ਛੱਡ ਕੇ ਜਾਣਗੇ ਇਹਦਾ ਮਤਲਬ ਹਿਜਰਤ ਹੋਗੀ ਤਾਂ ਉਹਨਾਂ ਥਾਵਾਂ ਤੇ ਜਿੱਥੇ ਉਹਨਾਂ ਦੇ ਰਹਿਣ ਬਸੇਰੇ ਸੀਗੇ ਉਸ ਦਾ ਉਜਾੜਾ ਹੋ ਜਾਊਗਾ ਫਿਰ। ਜੀ ਸੰਯੁਕਤ ਰਾਸ਼ਟਰ ਦੀ ਰਿਪੋਰਟ ਆ ਜੀ ਕਿ ਹਰ ਸਾਲ 4 ਕਰੋੜ ਲੋਕ ਅਜਿਹੇ ਨੇ ਹੂੰ ਦੁਨੀਆ ਦੇ ਵਿੱਚ ਹੂੰ ਜਿਨ੍ਹਾਂ ਨੂੰ 12 ਮਹੀਨਿਆਂ ਚੋਂ 1 ਮਹੀਨੇ ਪੀਣ ਵਾਲਾ ਪਾਣੀ ਉਪਲਬਧ ਨਹੀਂ ਹੁੰਦਾ। ਉਹ ਅੱਛਾ 4 ਕਰੋੜ ਥੋੜੀ ਗਿਣਤੀ ਨਹੀਂ ਹੈ। ਸੋ ਇੱਥੋਂ ਅੰਦਾਜ਼ਾ ਲਾ ਲਓ ਕਿ ਸਾਲ 'ਚ ਤੁਹਾਨੂੰ ਇੱਕ ਪੂਰਾ ਮਹੀਨਾ ਪਾਣੀ ਨਾ ਮਿਲੇ, ਜੀ ਜੀ ਉਹ ਤੋਂ ਬਿਨਾਂ ਗੁਜ਼ਾਰਾ ਕਰਨਾ। ਇਸੇ ਹਵਾਲੇ ਨਾਲ ਫਿਰ ਖੋਜਕਰਤਾਵਾਂ ਨੇ ਤੱਥ ਸਾਹਮਣੇ ਰੱਖੇ ਨੇ ਕਿ 2030 ਤੱਕ ਆਉਂਦਿਆਂ 70 ਕਰੋੜ ਲੋਕ ਅਜਿਹੇ ਹੋਣਗੇ ਜਿਨ੍ਹਾਂ ਕੋਲ ਪਾਣੀ ਉਪਲਬਧ ਨਹੀਂ ਹੋਊਗਾ ਤੇ ਫਿਰ ਉਹ ਮਜਬੂਰ ਨੇ ਆਪਣੇ ਘਰ-ਬਾਰ ਛੱਡ ਕੇ ਜਾਣਗੇ। ਇਹਦਾ ਮਤਲਬ ਉੱਥੇ ਫਿਰ ਰਹਿਣ ਯੋਗ ਥਾਂ ਨਹੀਂ ਰਹਿਣੀ, ਉਹ ਬੰਜਰ ਹੋਊਗੀ, ਹੈ ਨਾ, ਉੱਥੇ ਪਾਣੀ ਦੀ ਉਪਲਬਧਤਾ ਨਹੀਂ ਹੋਊਗੀ। ਅੱਜ ਦੀ ਤਰੀਕ ਦੇ ਵਿੱਚ ਵੀ ਜੇ ਆਪਾਂ ਭਾਰਤ 'ਚ ਦੇਖੀਏ ਕਿੰਨੇ ਰਾਜਸਥਾਨ ਦੇ ਵਿੱਚ ਜਾਂ ਹਿਮਾਚਲ ਦੇ ਵਿੱਚ ਉਹ ਖੇਤਰ ਨੇ ਕਿ ਤੈਅ ਆਪਣੇ ਰਹਿਣ ਟਿਕਾਣੇ ਤੋਂ ਕਿੰਨੇ ਕਿਲੋਮੀਟਰ ਦੂਰ ਜਾ ਕੇ ਪੀਣ ਯੋਗ ਪਾਣੀ ਭਰਨਾ ਪੈਂਦਾ। ਤੇ ਉਸੇ ਹਵਾਲੇ ਨਾਲ ਇਹ ਖੋਜ ਰਿਪੋਰਟ ਕਹਿੰਦੀ ਆ ਕਿ ਅਗਲੇ ਮਤਲਬ ਕਿ ਸਾਲਾਂ ਤੱਕ ਸਥਿਤੀ ਇਹ ਬਣ ਜਾਣੀ ਆ 2030 ਤੋਂ ਬਾਅਦ ਕਿ ਜਿਹੜੀਆਂ ਔਰਤਾਂ ਸੁਹਾਣੀਆਂ ਘਰਾਂ 'ਚ ਚੁੱਲ੍ਹਾ ਚੌਂਕਾ ਕਰਦੀਆਂ ਨੇ ਉਹਨਾਂ ਨੂੰ ਪੀਣ ਵਾਲੇ ਪਾਣੀ ਦੇ ਪ੍ਰਬੰਧ ਦੇ ਲਈ ਆਪਣੇ ਕੁੱਲ ਜਿਹੜਾ ਸਮਾਂ ਉਹ ਦਿਨ ਭਰ ਲਾਉਂਦੀਆਂ ਨੇ ਕੰਮ ਤੇ, ਉਹਦੇ ਚੋਂ 30% ਵੱਧ ਸਮਾਂ ਹੋਰ ਲਾਉਣਾ ਪੈਣਾ। ਉਹਨਾਂ ਦਾ ਪਾਣੀ ਸੇਜਣ ਦਾ, ਪਾਣੀ ਸੰਭਾਲਣ ਦਾ, ਪਾਣੀ ਭਰ ਕੇ ਲਿਆਉਣ ਦੇ ਕੰਮ ਦੇ ਵਿੱਚ 30% ਸਮੇਂ 'ਚ ਵਾਧਾ ਹੋ ਜਾਣਾ ਉਹਨਾਂ ਦਾ ਹੋਰ। ਅੱਛਾ, ਤੇ ਇਹ ਅੰਦਾਜ਼ਾ ਲਾ ਲਓ ਕੀ ਸਥਿਤੀ ਹੈ। ਤੇ ਉਹ ਕਹਿੰਦੇ ਕਿ 2030 ਤੱਕ 70 ਕਰੋੜ ਲੋਕ ਅਜਿਹੇ ਹੋਣਗੇ ਜਿਨ੍ਹਾਂ ਨੂੰ ਆਪਣੇ ਘਰ-ਬਾਰ ਤੇ ਪੀਣ ਵਾਲਾ ਪਾਣੀ ਉਪਲਬਧ ਨਹੀਂ ਹੋਊਗਾ। ਇਸ ਲਈ ਉਹ ਨਵੀਆਂ ਥਾਵਾਂ ਵੱਲ ਨੂੰ ਹਿਜਰਤ ਕਰਨਗੇ ਤੇ ਫਿਰ ਜਿੱਥੇ ਜਾ ਕੇ ਨਵੇਂ ਪਾਣੀਆਂ ਦੇ ਸਰੋਤਾਂ ਤੇ ਲੜਾਈਆਂ ਵੀ ਹੋਣਗੀਆਂ। ਹਾਂਜੀ ਹਾਂਜੀ, ਫਿਰ ਇਹ ਵੀ ਵਧੇਗੀ ਇਹ ਸੰਘਰਸ਼। ਇਸੇ ਲਈ ਇਹ ਚਰਚਾਵਾਂ ਚੱਲਦੀਆਂ ਨਾ ਕਿ ਅਗਲਾ ਵਿਸ਼ਵ ਯੁੱਧ ਪਾਣੀਆਂ ਲਈ ਹੋ ਸਕਦਾ। ਔਰ ਇਹ ਖੋਜ ਰਿਪੋਰਟ ਕਹਿੰਦੀ ਹੈ ਕਿ ਇਹਦੇ ਪਿੱਛੇ ਸਾਰਾ ਕੁਝ ਜਿਹੜਾ ਕੁਦਰਤੀ ਵਾਤਾਵਰਨ ਦੇ ਵਿੱਚ ਚੁੱਪ-ਚਾਪ ਦਬੇ ਪੈਰ ਤਬਦੀਲੀ ਹੋ ਰਹੀ ਹੈ ਜਿਹਦਾ ਅਸੀਂ ਅੰਦਾਜ਼ਾ ਨਹੀਂ ਲਾ ਪਾ ਰਹੇ। ਜਿਵੇਂ ਆਪਾਂ ਹੁਣੇ ਗੱਲ ਕੀਤੀ ਹੈ ਕਿ ਇੰਨੇ ਸਾਲਾਂ ਦੀ 1951 ਤੋਂ ਲੈ ਕੇ 2021 ਤੱਕ 8.5% ਮੀਂਹ ਘੱਟ ਪੈਣ ਲੱਗਿਆ, ਸਾਨੂੰ ਪਤਾ ਨਹੀਂ ਲੱਗਣ ਦਿੱਤਾ ਗਿਆ। ਜੀ ਬਿਲਕੁਲ, ਹੈ ਨਾ। ਉਸੇ ਤਰ੍ਹਾਂ ਉਹ ਕਹਿੰਦੇ ਕਿ ਜਲਵਾਯੂ ਪਰਿਵਰਤਨ ਹੈ ਜਿਹੜਾ ਕੁਦਰਤੀ ਵਾਤਾਵਰਨ ਤਬਦੀਲੀ ਹੈ ਜਿਹੜੀ ਉਹ ਇੰਨੀ ਦਬੇ ਪੈਰ ਹੋ ਰਹੀ ਹੈ ਕਿ ਅਹਿਸਾਸ ਹੀ ਨਹੀਂ ਹੋ ਰਿਹਾ ਕਿ ਸਥਿਤੀ ਕਿੱਥੇ ਤੱਕ ਜਾ ਸਕਦੀ ਹੈ। ਔਰ ਜਿਹੜਾ ਇਹ 70 ਕਰੋੜ ਲੋਕਾਂ ਦਾ ਹਵਾਲਾ ਹੈ ਉਹਨਾਂ ਦੇ ਵਿੱਚ ਭਾਰਤ ਵੀ ਆਉਣਾ, ਪਾਕਿਸਤਾਨ ਵੀ ਆਉਣਾ, ਉੱਤਰੀ ਅਫਰੀਕਾ ਵਰਗੇ ਮੁਲਕ ਵੀ ਆਉਣੇ। ਸੋ ਇਹ ਪਹਿਲੂ ਬਹੁਤ ਫਿਕਰ ਵਾਲਾ ਹੈ। ਜੀ ਬਿਲਕੁਲ, ਭਾਰਤ ਦੇ ਵਿੱਚ ਵੀ ਕਹਿੰਦੇ ਵੀ ਬਹੁਤ ਵੱਡੀ ਆਬਾਦੀ ਹੈ ਜਿਵੇਂ ਤੁਸੀਂ ਦੱਸਿਆ ਵੀ ਜਿਹੜੀ ਸਾਫ਼ ਪੀਣ ਵਾਲੇ ਪਾਣੀ ਤੋਂ ਵਾਂਝੀ ਹੈ। ਪਾਣੀ ਤਾਂ ਉਹਨਾਂ ਨੂੰ ਮਿਲ ਜਾਂਦਾ ਪਰ ਉਹ ਕੀ ਉਹ ਸਾਫ਼ ਹੈ, ਕੀ ਉਹ ਪੀਣ ਲਾਇਕ ਹੈ, ਇਹ ਵੀ ਇੱਕ ਵੱਡਾ ਸਵਾਲ ਹੈ ਨਾ। ਇਹ ਵੱਡਾ ਸਵਾਲ। ਹਾਂਜੀ। ਤੇ ਸ਼ਰਮਾ ਜੀ ਇੱਕ ਰਿਪੋਰਟ ਮੈਂ ਆਪਣੀ ਜਦੋਂ ਗੱਲ ਕਰ ਰਹੀ ਸੀ ਉਹਦੀ ਮੈਂ ਪੜ੍ਹ ਰਿਹਾ ਸੀਗਾ, ਇੱਕ ਰਿਪੋਰਟ ਆ ਉਹਦੇ ਕਹਿਣ ਦੇ ਮੁਤਾਬਕ 2 ਲੱਖ ਡੈਥਸ ਹੋਈਆਂ ਨੇ ਜਿਹੜੇ ਲੋਕ ਪਾਣੀ ਤੋਂ ਬਿਨਾਂ ਨੇ, ਵਰਲਡ ਲੈਵਲ ਦੀ ਮੈਂ ਗੱਲ ਕਰਦਾ। ਇਹ ਦੇਖ ਲਓ। ਹਾਂਜੀ, ਤੇ ਉਹਨਾਂ 4 ਕਰੋੜਾਂ ਚੋਂ ਹੀ ਆਉਂਦੇ ਹੋਣਗੇ। ਹਾਂਜੀ ਬਿਲਕੁਲ ਬਿਲਕੁਲ, ਤੁਸੀਂ ਦੇਖੋ ਕਿ ਇੰਨਾ ਵੱਡਾ ਅੰਕੜਾ ਜਿੱਥੇ ਲੋਕ ਪਾਣੀ ਤੋਂ ਬਿਨਾਂ, ਔਰ ਹਲੇ ਵੀ ਤੁਸੀਂ ਦੇਖੋ ਸਾਡੇ ਕੋਲ ਕੁਦਰਤ ਨੇ ਕਿੱਡਾ ਵੱਡਾ ਖਜ਼ਾਨਾ ਪੰਜਾਬੀਆਂ ਨੂੰ ਦਿੱਤਾ ਪਰ ਅਸੀਂ ਸਾਂਭ ਹੀ ਨਹੀਂ ਰਹੇ ਹਾਂ। ਸਾਡੇ ਕੋਈ ਉਦਯੋਗ ਸਾਡਾ ਉਹਦੇ ਕੋਈ ਕੁੰਡਾ ਹੀ ਨਹੀਂ ਹੈ, ਉਹਨੂੰ ਕੋਈ ਪੁੱਛਦਾ ਹੀ ਨਹੀਂ ਹੈ, ਉਹ ਕਰ ਕਰਕੇ ਬੋਰ ਧਰਤੀ 'ਚ ਪਾਈ ਜਾਂਦੇ ਆ। ਤੇ ਜਿਵੇਂ ਤੁਸੀਂ ਵੱਖ-ਵੱਖ ਇੰਡਸਟਰੀ ਦਾ ਜ਼ਿਕਰ ਕੀਤਾ ਉਹ, ਔਰ ਤੁਸੀਂ ਦੇਖੋ ਜਿਹੜਾ ਧਰਤੀ ਹੇਠਲਾ ਉਹ ਤਾਂ ਅਸੀਂ ਖਜ਼ਾਨਾ ਖਤਮ ਕਰ ਹੀ ਦਿੱਤਾ ਪਰ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਇਹ ਇੰਨੀਆਂ ਕੁ ਨਲਾਇਕ ਸਾਬਤ ਹੋਈਆਂ ਕਿ ਜਿਹੜੇ ਦਰਿਆ ਨੇ ਉਹਨਾਂ ਦੇ ਵਿੱਚ ਨਾਲੇ ਮਿਲ ਰਹੇ, ਇਹਨਾਂ ਨੂੰ ਜਾਗ ਤੱਕ ਨਹੀਂ ਹਲੇ ਤੱਕ ਆਈ। ਉਹਨਾਂ ਨੂੰ ਰੋਕ ਨਹੀਂ ਪਾ ਰਹੇ, ਉਹਨਾਂ ਨੂੰ ਰੋਕ ਹੀ ਨਹੀਂ ਸਕਦੇ ਉਹ। ਜੀ ਜੀ, ਬਹੁਤ ਫਿਕਰ। ਬਹੁਤ-ਬਹੁਤ ਧੰਨਵਾਦ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।